अस्सलाम वालेकुम नाज़रीन, मैं ਤੁਹਾਡਾ ਆਪਣਾ ਮੇਜ਼ਬਾਨ ਇਮਰਾਨ ਉਹ ਹੈਲੋ ਭਾਈ ਕਿੱਧਰ ਮੈਂ ਮੇਜ਼ਬਾਨ ਆ ਮੈਂ ਗੱਲ ਕਰੂੰ ਮੇਰੇ ਖਿਆਲ ਹੈ ਕਿ ਆਪਣੀ ਫੋਨ ਤੇ ਗੱਲ ਹੋਈ ਸੀ, ਤੁਸੀਂ ਮੇਰੇ ਮਹਿਮਾਨ ਹੋ ਤੇ ਮੈਂ ਮੇਜ਼ਬਾਨ ਮੇਰੇ ਪ੍ਰੋਗਰਾਮ ਤੁਸੀਂ ਮੇਜ਼ਬਾਨ ਸੀ ਮੈਂ ਮੇਜ਼ਬਾਨ ਆ ਹੁਣ ਛੱਡੋ ਬੜੇ ਤੁਸੀਂ ਵੀ अस्सलाम वालेकुम नाज़रीन, मैं ਤੁਹਾਡੀ ਮੇਜ਼ਬਾਨ ਨੂਰ ਫਾਤਮਾ ਤੇ ਪੰਜਾਬੀ ਵਲੌਗ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਤੇ ਅੱਜ ਮੈਂ ਜਿਹੜੀ ਸ਼ਖਸੀਅਤ ਨੂੰ ਆਪਣੇ ਪ੍ਰੋਗਰਾਮ 'ਚ ਬੁਲਾਇਆ ਹੈ ਉਹ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਮਾਸੂਮ ਤੇ ਮਸਕੀਨ ਟਾਈਪ ਲਾ ਲਓ, ਠੀਕ ਹੈ ਜੀ। ਇਹ ਬਹੁਤ ਮਸਕੀਨ ਨੇ ਵਿਚਾਰੇ ਤੇ ਮੈਂ ਇਹਨਾਂ ਦੇ ਜਿਹੜੇ ਵਲੌਗ ਨੇ ਬਹੁਤ ਹੀ ਦਿਲ ਦੇ ਨਾਲ ਦੇਖਦੀ ਸੀ ਬੈਠ ਕੇ ਤੇ ਮੈਂ ਅਕਸਰ ਦੇਖ ਕੇ ਕਹਿੰਦੀ ਸੀ ਕਿ ਯਾਰ ਇੰਨੇ ਮਾਸੂਮ ਲੋਕ ਦੁਨੀਆ ਦੇ ਹੈਗੇ। ਤੁਹਾਨੂੰ ਪਤਾ ਨਾ ਕਿ ਜਿਹੜੇ ਅਦਬ ਦੀ ਖਿਦਮਤ ਕਰਦੇ ਉਹ ਲੋਕ ਤਾਂ ਵੈਸੇ ਬੜੇ ਮਾਸੂਮ ਹੁੰਦੇ ਆ ਤੇ ਇਹਨਾਂ ਨੂੰ ਕਹਿ ਸੌਂਦਾ ਹੀ ਕੋਈ ਨਹੀਂ, ਐਵੇਂ ਲੱਗੇ ਰਹਿੰਦੇ ਆਪ ਹੀ ਬੈਠੇ ਜੇ ਅਸੀਂ ਅਦਬ ਦੀ ਖਿਦਮਤ ਕਰ ਰਹੇ ਹਾਂ ਤੇ ਇਹਨਾਂ ਦੀ ਸੌਂਦਾ ਕੋਈ ਨਹੀਂ। ਇਸ ਕਰਕੇ ਮੈਂ ਇਹਦੇ ਦਿਲ ਅੰਦਰ ਅਹਿਸਾਸ ਆਇਆ ਕਿ ਮੈਂ ਕਿਉਂ ਨਾ ਇਹਨਾਂ ਨੂੰ ਆਪਣੇ ਪ੍ਰੋਗਰਾਮ 'ਚ ਬੁਲਾਵਾਂ। ਚਲੋ ਇੱਕ ਮੇਰੀ ਗੱਲਬਾਤ ਕਰਨ ਦੇ ਨਾਲ ਇਹਨਾਂ ਦਾ ਦਿਲ ਥੋੜਾ ਹੋ ਜਾਊਗਾ, ਥੋੜਾ ਬਹੁਤ ਸਾਡੇ ਅੰਦਰ ਵੀ ਹੋਈ। ਚਲੋ ਛੱਡੋ ਬੜੇ ਆਪਾਂ ਇਹਨਾਂ ਨਾਲ ਮਜ਼ੀਦ ਮਾਲੂਮਾਤ ਲੈਂਦੇ ਹਾਂ ਤੇ अस्सलाम वालेकुम। ਵਾਲੇਕੁਮ ਸਲਾਮ। ਤੇ ਇਮਰਾਨ ਸਾਹਿਬ ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਜਿਹੜੀ ਕਿ ਮਤਲਬ ਪੰਜਾਬੀ ਦਾ ਸ਼ੌਕ ਤੁਹਾਨੂੰ ਕਿੱਥੋਂ ਜਜ਼ਬਾ ਇੰਨਾ ਪੈਦਾ ਹੋਇਆ, ਤੁਹਾਨੂੰ ਕਿਉਂ ਲੱਗਾ? ਨਾਲੇ ਮੈਨੂੰ ਵੀ ਸੁਣਨ ਚ ਮੈਂ ਆਇਆ ਕਿ ਤੁਸੀਂ ਬੜੀ ਛੋਟੀ ਉਮਰ 'ਚ ਹੀ ਸ਼ਾਇਰੀ ਅਦਬ ਲਿਖਣਾ ਸ਼ੁਰੂ ਕਰ ਦਿੱਤਾ ਸੀ ਮਤਲਬ ਨਾ ਜੀ ਜੀ। ਤੇ ਤੁਹਾਡੇ ਦਾ ਮਤਲਬ ਕਿਉਂ ਇੰਨਾ ਸ਼ੌਕ ਆਇਆ, ਤੁਹਾਨੂੰ ਕਿਉਂ ਲੱਗਾ ਕਿ ਤੁਸੀਂ ਅਦਬ ਦੀ ਖਿਦਮਤ ਕਰ ਸਕਦੇ ਹੋ? ਹਾਲਾਂਕਿ ਲੱਗਣਾ ਨਹੀਂ ਸੀ ਚਾਹੀਦਾ ਲੇਕਿਨ ਫਿਰ ਵੀ ਲੱਗਾ ਇਹਨਾਂ ਕੀ ਮਤਲਬ ਮੈਂ ਓਹੋ ਨਹੀਂ, ਮੇਰਾ ਮਤਲਬ ਕਹਿਣ ਦਾ ਕਿ ਤੁਹਾਨੂੰ ਲੱਗਣਾ ਨਹੀਂ ਸੀ ਚਾਹੀਦਾ। ਓਹੋ ਯਾਰ ਮੇਰੀ ਗੱਲ ਨਹੀਂ ਸਮਝਿਆ ਨੇ, ਦੇਖੋ ਤੁਸੀਂ ਲੜਾਈ ਕਰਨੀ ਮੈਨੂੰ, ਲੜਾਈ ਬੜੀ ਸੋਹਣੀ ਕਰ ਸਕਦੇ ਲੇਕਿਨ ਮੈਂ ਕਰ ਨਹੀਂ ਸਕਦੀ। ਚੱਲ ਗਿਆ ਚਲੋ ਛੱਡੋ, ਤੁਸੀਂ ਮੈਨੂੰ ਸਿਰਫ ਆਹ ਦੱਸੋ ਕਿ ਤੁਹਾਡੇ ਅੰਦਰ ਤੁਹਾਨੂੰ ਕਿਉਂ ਲੱਗਾ, ਮਤਲਬ ਤੁਸੀਂ ਫੀਲ ਕੀਤਾ ਕਿ ਮੈਂ ਅਦਬ ਦੀ ਖਿਦਮਤ ਕਰ ਸਕਦਾ, ਕਿੱਥੋਂ ਲੱਗਾ? ਮੇਰੇ ਅਸਲ ਦੇ ਵਿੱਚ ਮੈਨੂੰ ਜਿਹੜਾ ਮਾਹੌਲ ਮਿਲਿਆ ਮੇਰੇ ਘਰ ਹਾਂ ਇਹੀ ਗੱਲ ਆ ਮਾਹੌਲ, ਕਿਉਂਕਿ ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਨਾਜ਼ਰੀਨ ਇਹਨਾਂ ਦੇ ਪ੍ਰੋਗਰਾਮ 'ਚ ਆਉਣ ਤੋਂ ਪਹਿਲਾਂ ਮੈਂ ਇਹਨਾਂ ਨਾਲ ਗੱਲ ਕੀਤੀ ਸੀ ਨਾ ਫੋਨ ਤੇ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਇਹਨਾਂ ਦੇ ਜਿਹੜੇ ਵਾਰਿਸ ਸਾਹਿਬ ਸੀ ਜਮਾਤ ਸ਼ਾਹ ਹਨਾ ਜਮਾਤ ਹਾਂ ਉਹ ਸੋਰੀ ਯਕੀਨ ਕਰ ਮੈਨੂੰ ਨਹੀਂ ਸੀ ਲੱਗਾ। ਚਲੋ ਠੀਕ ਹੈ ਨੇ ਅੱਲਾਹ ਨਾਲ ਸਲਾਮਤ ਰੱਖੇ ਤੇ ਆਹ ਤਾਂ ਮੈਨੂੰ ਪਤਾ ਲੱਗ ਗਿਆ ਕਿ ਤੁਹਾਡਾ ਸ਼ੌਕ ਜਜ਼ਬਾ ਆਪਣੇ ਵਾਰਿਸ ਸਾਹਿਬ ਤੇ ਤਾਇਆ ਬੁੱਤ ਪੈਦਾ ਹੋਇਆ। ਤੇ ਇਸ ਤੋਂ ਇਲਾਵਾ ਤੁਸੀਂ ਮੈਨੂੰ ਕੋਈ ਹੋਰ ਮਜ਼ੀਦ ਗੱਲ ਕਰੋ ਨਾ, ਕੁਛ ਹੋਰ ਦੱਸੋ ਆਪਣੇ ਬਾਰੇ। ਅੱਛਾ ਤੁਸੀਂ ਮੈਨੂੰ ਆਹ ਦੱਸੋ ਕਿ ਤੁਹਾਡੀ ਜਿਹੜੀ ਪਹਿਲੀ ਬੁੱਕ ਕਿਤਾਬ ਛਾਇਆ ਹੋਈ ਉਹ ਕਿਹੜੇ ਸਾਲ 'ਚ ਹੋਈ? ਮੇਰੀ ਪਹਿਲੀ ਕਿਤਾਬ 2008 'ਚ ਹੈ ਨਾ, 2008 'ਚ ਤੇ ਉਹਦਾ ਨਾਮ ਸੀਗਾ ਪੰਜਵੀਂ ਰੋਜ਼ ਦਾ ਨਾਮ ਸੀ। ਤੇ ਅੱਛਾ ਤੁਸੀਂ ਹੁਣ ਮੈਨੂੰ ਨਾ ਇਸ ਮਤਲਬ ਇਸ ਕਿਤਾਬ ਦੇ ਅੰਦਰ ਕੋਈ ਅੱਛਾ ਜਿਹਾ ਸ਼ੇਅਰ ਸੁਣਾਓ। ਗਜ਼ਲ ਲੰਬੀ ਚੌੜੀ ਨਹੀਂ ਕਰਨੀ ਜ਼ਿਆਦਾ ਕਿਉਂਕਿ ਟਾਈਮ ਬਹੁਤ ਥੋੜਾ ਮੇਰੇ ਕੋਲ, ਤੇ ਸਿਰਫ 2 ਤੋਂ 4 ਸ਼ੇਅਰ ਸੁਣਾਓ ਜ਼ਰਾ ਨਾ। ਮੇਰੀ ਪੰਜਾਬੀ ਦੀ ਗਜ਼ਲ ਹੈ ਕਿ ਸੋਚ ਤੇਰੀ ਜਾਗੀਰ ਤੇ ਨਹੀਂ ਨਾ ਵਾਵਾਂ ਨੂੰ ਜ਼ੰਜੀਰ ਤੇ ਨਹੀਂ ਨਾ ਹੈ ਨਾ, ਮੇਤੋਂ ਮੇਰਾ ਸਭ ਕੁਝ ਲੈ ਲੈ ਬਚਪਨ ਦੀ ਤਸਵੀਰ ਤੇ ਨਹੀਂ ਨਾ। ਵਾਹ 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 ਵਾਹ, ਇਹੀ ਸੀ ਮੈਨੂੰ ਪਤਾ ਲੱਗ ਗਿਆ ਸੀ, ਇਹੀ ਸੀ। ਮੈਂ ਨਾ ਤੁਹਾਨੂੰ ਦੱਸਿਆ ਮੈਨੂੰ ਪਤਾ ਸੀ ਕਿ ਇਹ ਤਾਂ ਬਹੁਤ ਮਾਸੂਮ ਜਿਹੇ ਨੇ ਤੇ ਇਹਨਾਂ ਨੂੰ ਨਹੀਂ ਪਤਾ ਹੋਣਾ ਕਿ ਹੁਣ ਮੈਂ ਕੀ ਸੁਣਾਵਾਂ ਕੀ ਨਹੀਂ। ਮੈਨੂੰ ਪਤਾ ਲੱਗ ਗਿਆ, ਮੈਂ ਸਮਝ ਗਈ ਸੀ ਇਹਨਾਂ ਦੀ ਗੱਲ। ਖੈਰ ਮੈਂ ਤੁਹਾਨੂੰ ਸੁਣਾ ਦਿੱਤੀ ਤੇ ਮੈਨੂੰ ਤੁਹਾਡੀ ਗੱਲ ਬਹੁਤ ਪਸੰਦ ਆਈ, ਬਹੁਤ ਜ਼ਿਆਦਾ। ਜਿੱਥੇ ਤੱਕ ਮੇਰਾ ਖਿਆਲ ਹੈ ਨਾ ਤੁਸੀਂ ਅੱਜ ਮੇਰਾ ਇੰਟਰਵਿਊ ਕਰਨ ਵਾਸਤੇ ਮੈਨੂੰ ਬੁਲਾਇਆ ਸੀ। ਹਾਂਜੀ ਤੇ ਮੈਂ ਕਰ ਤਾਂ ਰਹੀ ਹਾਂ ਨਾ, ਹੁਣ ਮੈਂ ਹੋਰ ਕੀ ਕਰ ਰਹੀ ਹਾਂ? ਇੰਟਰਵਿਊ ਕਰ ਰਹੇ ਹੋ? ਹਾਂਜੀ ਇੰਟਰਵਿਊ ਕਰ ਰਹੇ ਹਾਂ। ਮੈਨੂੰ ਨਾਲ ਬਹੁਤ ਮਾਸੂਮ ਨੇ ਵਿਚਾਰੇ ਨੂੰ ਇਹ ਨਹੀਂ ਪਤਾ ਮੈਂ ਇੰਟਰਵਿਊ ਕਰ ਰਹੀ ਹਾਂ। ਮੈਨੂੰ ਨਾਲ ਯਾਦ ਕਰਾਈ ਜਾਏ ਕਿ ਮੇਰਾ ਇੰਟਰਵਿਊ ਹੈ। ਹਾਂ ਯਾਦ ਕਰੂੰਗੀ ਕੋਈ ਬਾਤ ਨਹੀਂ। ਅੱਛਾ ਜੀ ਤੁਸੀਂ ਹੁਣ ਮੈਨੂੰ ਅਗਲੀ ਗੱਲ ਦੱਸੋ ਕਿ ਇਸ ਹਾਂ ਇਸੇ ਮਤਲਬ ਕਿਤਾਬ ਦੇ ਨਾਲ ਕੋਈ ਹੋਰ 2-4 ਸ਼ੇਅਰ ਕਿ ਮੈਨੂੰ ਵੀ ਭੁਲਾ ਦਿੱਤਾ ਕਿ ਯਕੀਨ ਕਰੋ ਮੈਨੂੰ ਯਾਦ ਨਹੀਂ ਆ ਰਹੀ। ਮੈਂ ਤਾਂ ਪਹਿਲੇ ਕਿਹਾ ਮਾਸੂਮ ਬਹੁਤ ਨੇ ਕਿ ਯਾ ਦਿਲ ਚੋਂ ਕੱਢ ਕੇ ਸੱਟ ਮੈਨੂੰ ਜਾਂ ਸ਼ਾਮ ਸਵਾਹੀ ਰੱਟ ਮੈਨੂੰ, ਇਹੀ ਹੈ ਨਾ। ਮੈਂ ਤੇਰਾ ਪਿਆਰ ਹਾਂ ਬੇਦਰਦਾ ਤੇ ਜੱਗ ਵਿੱਚ ਨਾ ਛੱਡ ਮੈਨੂੰ, ਜੱਗ ਦੇ ਵਿੱਚ ਨਾ ਛੱਡ। ਹਾਂ ਇਹੀ ਹੈ। ਜਦੋਂ ਥੋੜੀ ਸਾਰਾ ਕਲਾਮ ਤੁਹਾਨੂੰ ਆਉਂਦਾ ਸੀ ਮੇਰਾ। ਮੈਂ ਤੁਹਾਨੂੰ ਸਾਰਾ ਸੁਣਿਆ, ਮੈਨੂੰ ਤੁਹਾਡੀ ਸ਼ਾਇਰੀ ਬਹੁਤ ਮੈਨੂੰ ਕਾਹਤੋਂ ਪਸੰਦ। ਬੁਲਾਇਆ ਤੁਸੀਂ? ਯਾਰ ਮੈਂ ਤੁਹਾਨੂੰ ਇੰਸਪਾਇਰ ਹੀ ਬਹੁਤ ਜ਼ਿਆਦਾ ਹੋ ਗਈ ਸੀ, ਮੈਂ ਕੀ ਕਰਦੀ ਬੁਲਾਣਾ ਪਿਆ ਮੈਨੂੰ ਤੋਂ ਫਿਰ ਤੁਹਾਡੀ ਮਾਸੂਮੀਅਤ ਇੰਨੀ ਜ਼ਿਆਦਾ। ਹੋਰ ਕੋਈ ਸਵਾਲ ਤੁਹਾਡਾ? ਔਰ ਸਵਾਲ ਤਾਂ ਬੜੇ ਨੇ, ਫਿਲਹਾਲ ਤੁਸੀਂ ਮੈਨੂੰ ਆਹ ਸਵਾਲ ਦੱਸੋ ਕਿ ਤੁਹਾਡੀ ਇਸ ਤੋਂ ਇਲਾਵਾ ਕੋਈ ਹੋਰ ਕਿਤਾਬ ਵੀ ਛਾਇਆ ਹੋਈ ਹੈ? ਉਰਦੂ ਦੀ ਕਿਤਾਬ ਵੀ ਥੋੜੀ ਛਾਇਆ ਹੋਈ ਸੀ ਨਾ? ਜੀ ਮੇਰੀ ਕਿਤਾਬ ਛਾਇਆ ਹੋਈ ਸੀ, ਉਹਦਾ ਨਾਮ ਸੀ ਮੁਸਾਫਤ ਬਸ ਯਹੀਂ ਤੱਕ ਸੀ। ਜੀ ਬਿਲਕੁਲ। ਤੇ ਸੰਨ ਕਿਹੜਾ ਸੀ? 2018 ਚ। ਹਾਂ 2008 ਤੋਂ ਬਾਅਦ 2018 10 ਸਾਲ ਬਾਅਦ ਤੁਸੀਂ ਬਣਾ ਜੀ, 10 ਸਾਲ ਬਾਅਦ। ਮਾਸ਼ਾਅੱਲਾ ਅੱਲਾਹ ਤੁਹਾਨੂੰ ਤਰੱਕੀ ਦੇਵੇ ਹੋਰ ਜ਼ਿਆਦਾ। ਤੇ ਇਸ ਤੋਂ ਇਲਾਵਾ ਹੋਰ ਤੁਸੀਂ ਕੋਈ ਹੋਰ ਗੱਲ ਕਰੋ। ਮੈਂ ਹੁਣ ਕੀ ਗੱਲ ਕਰਾਂ, ਤੁਸੀਂ ਗੱਲਾਂ ਦੱਸੋ ਨਾ, ਮਤਲਬ ਇਸੇ ਕਿਤਾਬ ਮੈਂ ਦੇ ਸ਼ੇਰ ਦੀ ਕੋਈ ਗੱਲ ਕਰਦਾ, ਸ਼ੇਰ ਸੁਣਾਉਣ ਲੱਗਦਾ ਉਹ ਵੀ ਤੁਹਾਨੂੰ, ਤੇ ਹੁਣ ਤੁਸੀਂ ਦੇਖੋ ਨਾ ਮੈਂ ਜੇ ਕਿਤਾਬ ਦੀ ਗੱਲ ਕਰਨ ਲੱਗਦਾ ਉਹ ਵੀ ਤੁਹਾਨੂੰ ਪਤਾ, ਜੇ ਸੰਨ ਦੀ ਗੱਲ ਕਰਦਾ ਉਹ ਵੀ ਤੁਹਾਨੂੰ ਪਤਾ, ਤੇ ਮੈਨੂੰ ਕਾਹਦੇ ਲਈ ਸੱਦਿਆ ਤੁਸੀਂ? ਦੇਖੋ ਮੈਂ ਤੁਹਾਨੂੰ ਸੱਦਿਆ ਆਪਣੇ ਪ੍ਰੋਗਰਾਮ ਦੇ ਵਿੱਚ, ਤੁਸੀਂ ਖੁਸ਼ ਹੋਣ ਦੀ ਬਜਾਏ ਪਤਾ ਨਹੀਂ ਕੀ ਕਾਰਨ ਹੈ। ਖੁਸ਼ ਮੈਂ ਰਸ਼ਕ ਕਰੋ ਆਪਣੀ ਕਿਸਮਤ ਦੇ, ਤੁਹਾਨੂੰ ਬੁਲਾਇਆ ਵਾ। ਅੱਛਾ ਵੀ ਮੇਰੀ ਖੁਸ਼ਕਿਸਮਤੀ ਦੀ ਗੱਲ ਆ ਪਤਾ ਨਹੀਂ ਕੀ ਹੋ ਗਿਆ ਵਾ। ਤੇ ਹੁਣ ਮੈਂ ਤੁਹਾਨੂੰ ਦੱਸਾਂ ਨਹੀਂ, ਬੜੇ ਮਾਸੂਮ ਲੋਕ ਇਹਨਾਂ ਨੂੰ ਸਮਝ ਨਹੀਂ ਆਈ, ਆਪਾਂ ਬਾਅਦ ਵਿੱਚ ਗੱਲ ਕਰਾਂਗੇ ਇਸ ਬਾਰੇ। ਤੁਸੀਂ ਹੁਣ ਫਿਲਹਾਲ ਨਾ ਮੈਨੂੰ ਆ ਦੱਸੋ ਕਿ ਇਸ
इसकी किताब ਦਾ ਕੋਈ ਮਤਲਬ ਕੋਈ ਸ਼ੇਰ ਦੋ ਚਾਰ ਸ਼ੇਰ ਸੁਣਾ ਇਸ ਉਰਦੂ ਕਿਤਾਬ ਦੇ? ਨਹੀਂ ਉਰਦੂ ਕਿਤਾਬ ਨਹੀਂ ਉਹ ਤੁਸੀਂ ਮੈਨੂੰ ਮਾਫੀ ਦੇ ਦਿਓ। ਤੁਹਾਨੂੰ ਆਉਂਦੇ ਨਹੀਂ ਨਹੀਂ ਮੈਨੂੰ ਆਉਂਦੇ ਹੀ ਨਹੀਂ, ਮੈਂ ਭੁੱਲ ਗਿਆ। ਪਤਾ ਲੱਗ ਗਿਆ ਸੀ ਮੈਂ ਸਾਰਾ ਮੈਂ ਕੁਛ ਪਹਿਲੇ ਭੁੱਲ ਗਿਆ ਸੀ ਮਸੂਮ ਵੀ ਬਹੁਤ ਨੇ। ਚਲੋ ਯਾਰ ਸੁਣਾ ਦਿਓ ਹੁਣ ਤੁਸੀਂ ਬਸ ਕਰੋ ਨਹੀਂ ਮਿਲਦਾ ਕਰਾਣੀ ਮੇਰੀ। चलो सुनाओ जल्दी। कोई शिकवा शिकायत और बगावत मैं नहीं करता, दिलों की सरजमीनों की तिजारत मैं नहीं करता। यही सी ना, यही सी मैं पता लग गया। इस तो अगे तो मैंने आंदे आ लेकिन मैं सुनाने नहीं है। ਤੁਹਾਡਾ ਇੰਟਰਵਿਊ ਹੋ ਗਿਆ ਤੇ ਮੈਂ ਜਾਵਾਂ? मेरा इंटरव्यू हो गया ਨਹੀਂ ਸੌਰੀ, ਮੇਰਾ ਇੰਟਰਵਿਊ ਸੀਗਾ। ਹਾਂ, ਇਹ ਤੁਹਾਡਾ। ਪ੍ਰੋਗਰਾਮ ਤੁਹਾਡਾ ਸੀ? ਮੇਰਾ मेरा नहीं। ਪ੍ਰੋਗਰਾਮ ਤੁਹਾਡਾ ਸੀ, हाँ जी। ਇੰਟਰਵਿਊ ਮੇਰਾ ਸੀਗਾ। ਠੀਕ ਤੇ ਚਲੋ ਹੋ ਗਿਆ, ਤੁਹਾਡਾ ਪ੍ਰੋਗਰਾਮ ਵੀ ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਹੋ ਗਿਆ। ਫਿਲਹਾਲ ਆਪਾਂ ਦੋ ਚਾਰ ਗੱਲਾਂ ਕਰਦੇ ਨਾਜ਼ਰੀਨ ਵੀ ਇੰਨਾ ਬੋਰ ਹੁੰਦੇ ਨੇ ਤੇ ਤੁਸੀਂ ਕਦੋਂ ਹੁਣ ਆ ਦੱਸੋ ਅਦਬ ਦੇ ਹਵਾਲੇ ਦੇ ਨਾਲ ਅਦਬ ਤੁਸੀਂ ਦੇ ਗੱਲਬਾਤ ਹਵਾਲੇ, ਕਰਨੀ ਹੈ। ਹਾਂਜੀ ਅਦਬ ਦੇ ਹਵਾਲੇ ਨਾਲ ਮੈਂ ਗੱਲ ਕਰਨੀ ਸੀ। ਯਾਦ ਕਰਾਈਏ ਮੈਂ ਤੁਹਾਨੂੰ ਯਾਦ ਕਰਾ ਰਹੀ ਹਾਂ। ਪਤਾ ਤੁਸੀਂ ਮਾਸੂਮ ਬਹੁਤ ਤੁਸੀਂ ਭੁੱਲ ਜਾਂਦੇ ਆ। ਮੈਨੂੰ ਪਤਾ ਮਾਸੂਮ ਲੋਕਾਂ ਨੂੰ ਭੁੱਲਣ ਦੀ ਵੀ ਬੜੀ ਆਦਤ ਹੁੰਦੀ ਹੈ ਨਾ ਤੇ ਮੈਨੂੰ ਪਤਾ ਇਹਨਾਂ ਨੂੰ ਵੀ ਹੋਣੀ ਹੈ ਯਕੀਨ। ਅੱਛਾ ਤੁਸੀਂ ਮੈਨੂੰ ਹੁਣ ਸਿਰਫ ਆ ਦੱਸੋ ਕਿ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਦੋ ਚਾਰ ਗਾਣੇ ਵੀ ਆਏ ਸੀ ਗੀਤ ਹੈ ਨਾ ਪੰਜਾਬੀ ਦੇ ਉੱਪਰ, ਗੀਤ ਬੜੇ ਮਸ਼ਹੂਰ ਹੋਏ। ਤੁਸੀਂ ਮੈਨੂੰ ਫਿਰ ਦੋ ਚਾਰ ਗੀਤ ਸੁਣਾ ਦਿਓ ਆਪਣੇ ਦੋ ਚਾਰ ਲਾਈਨਾਂ। ਤੁਸੀਂ ਸੁਣੇ ਹੋ ਗਾਣੇ? ਮੈਂ ਸੁਣੇ ਆ। ਕਿਹੜੀ ਲੋੜ ਵੀ ਸੁਣਨ ਦੀ? ਫਿਰ ਮੈਂ ਸਟਾਰਟ ਕਰਨਾ ਹੋਵੇ ਮੈਂ ਸੁਣੇ ਆ, ਮੇਰੀ ਗੱਲ ਸੁਣ। ਮੈਂ ਤੇ ਸੁਣੇ ਆ, ਮੈਂ ਉਹਨਾਂ ਨੂੰ ਸੁਣਾਉਣਾ ਚਾਹੁੰਦੀ ਹਾਂ, ਉਹਨਾਂ ਨੂੰ ਦੱਸਣਾ ਚਾਹੁੰਦੀ ਕੁਛ। ਇੱਕ ਮੇਰਾ ਗੀਤ ਸੀ ਪੰਜਾਬ ਸਾਡਾ ਹੈ, ਅਸੀਂ ਯਾਰ ਪੰਜਾਬੀ ਹਾਂ, ਅਸੀਂ ਦਿਲ ਵਿੱਚ ਵਸਨੇ ਹਾਂ, ਦਿਲਦਾਰ ਪੰਜਾਬੀ ਹਾਂ। ਦੂਸਰਾ ਗੀਤ ਸੀਗਾ ਸੋਲ ਕੱਢੋ ਗਲੇ ਚ ਬਾਹਰ। ਸੁਰ ਨਾਲ ਤਾਂ ਤੁਸੀਂ ਮਾਸੂਮ ਬਹੁਤ ਆ, ਹੁਣ ਐਡੇ ਵੀ ਨਾ ਬਣੋ। ਤੁਸੀਂ ਥੋੜਾ ਜਿਹਾ ਸੁਰ ਨਾਲ ਸੁਣਾਓ। ਚਲੋ ਸੁਣਾਓ। ਪੰਜਾਬ ਸਾਡਾ ਏ, ਅਸੀਂ ਯਾਰ ਪੰਜਾਬੀ ਹਾਂ, ਅਸੀਂ ਦਿਲ ਵਿੱਚ ਵਸਨੇ ਹਾਂ, ਦਿਲਦਾਰ ਪੰਜਾਬੀ ਹਾਂ। ਬਹੁਤ ਆ ਬਹੁਤ। ਅੱਛਾ ਇਸ ਤੋਂ ਇਲਾਵਾ ਕੋਈ ਹੋਰ ਵੀ? ਦੂਸਰੇ ਗੀਤ ਸੀਗਾ ਲਿਖ ਪੰਜਾਬੀ ਬੋਲ ਪੰਜਾਬੀ, ਜੀਵੇ ਤੇਰਾ ਢੋਲ ਪੰਜਾਬੀ। ਤੂੰ ਵੀ ਪੰਜਾਬੀ, ਮੈਂ ਵੀ ਪੰਜਾਬੀ, ਸਾਰੇ ਪੰਜਾਬੀ। ਆਹੀ ਸੀ ਨਾ, ਮੈਨੂੰ ਪਤਾ ਲੱਗ ਇਹ ਗਿਆ। ਕੁਛ ਨਹੀਂ ਸੀ ਹੈ ਉਹਦੇ ਵਿੱਚ। ਮੇਰਾ ਜਿਹੜਾ ਸ਼ੇਰ ਹੈ ਉਹ ਸੀ ਕਿ ਮੈਨੂੰ ਤਾਂ ਲੱਗਾ ਸੀ ਇਹ ਸੀ। ਮੈਂ ਤੇ ਇਸ ਤੋਂ ਬਾਅਦ ਤੀਸਰਾ ਗੀਤ ਸੀਗਾ ਮੇਰਾ ਵਿੱਚ ਸਕੂਲਾਂ ਦੇ ਪੜਾਓ ਮੇਰੀ ਬੋਲੀ ਨੂੰ, ਖੋਲ ਕੇ ਤੇ ਸਾਹਮਣੇ ਲਿਆਓ। ਇਹ ਮੇਰੇ ਤਿੰਨ ਗੀਤ ਸੀਗੇ। ਠੀਕ ਹੋ ਗਿਆ। ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੋਵੇ ਪੁੱਛ ਸਕਦੇ ਹੋ ਕਿਉਂਕਿ ਤੁਹਾਨੂੰ ਕੋਲ ਇਸ ਟਾਈਮ ਤੋਂ ਨਹੀਂ ਇਲਾਵਾ ਹੈ। ਹਾਂ ਮੇਰੇ ਕੋਲ ਟਾਈਮ ਤਾਂ ਬਿਲਕੁਲ ਨਹੀਂ ਹੈ। ਅੱਛਾ ਇਸ ਤੋਂ ਇਲਾਵਾ ਅਦਬ ਦੇ ਉੱਪਰ ਆਪਾਂ ਗੱਲ ਕਰ ਲੈਂਦੇ ਆ। ਤੁਸੀਂ ਅਦਬ ਵਿੱਚ ਕੀ ਫੀਲ ਕਰਦੇ ਆ ਅੱਜ ਕੱਲ੍ਹ, ਮਤਲਬ ਕਿ ਅਦਬ ਕਿੰਨਾ ਲੋਕਾਂ ਦੇ ਕੋਲ ਚਲਾ ਗਿਆ ਜਾਂ ਕੀ ਹੋ ਰਿਹਾ ਹੈ ਇਸ ਟਾਈਮ? ਅੱਜ ਕੱਲ੍ਹ ਅਦਬ ਬੇਅਦਬ ਲੋਕਾਂ ਦੇ ਕੋਲ ਚਲਾ ਗਿਆ। ਨਹੀਂ ਤੁਸੀਂ ਮੇਰਾ ਵੇਖ ਕੇ ਕਿਉਂ ਨਹੀਂ, ਕਹਿ ਰਹੇ ਇਸ਼ਾਰਾ ਨਹੀਂ, ਮੈਂ ਗੱਲ ਕਰ ਰਿਹਾ। ਬੇਅਦਬ ਉਧਰ ਵੀ ਹੋ ਸਕਦਾ ਨਾ, ਮੇਰੇ ਕਿਉਂ ਆ ਰਿਹਾ? ਸਾਡੀ ਆਡੀਅנס ਬੈਠੀ ਹੈ। ਜਿੱਦਾਂ ਮਰਜ਼ੀ ਤੇ ਮੈਨੂੰ ਕਿਉਂ ਕਹਿ ਰਹੇ ਬੇਅਦਬ? ਮੈਂ ਤੁਹਾਨੂੰ ਪਹਿਲੇ ਕਿਹਾ ਮੈਂ ਲੜਾਈ ਬਹੁਤ ਚੰਗੀ ਕਰ ਲੈਂਦੀ ਹੈ। ਮੈਂ ਹੁਣ ਸਿਰਫ ਚੁੱਪ ਰਹਿਣ ਦੇ। ਇਹ ਗੱਲ ਕੀਤੀ ਮੈਂ ਤਾਂ ਅੱਜ ਕੱਲ੍ਹ ਅਦਬ ਜਿਹੜਾ ਆ ਕੁਝ ਬੇਅਦਬ ਬੇਅਦਬਾਂ ਦੇ ਕੋਲ ਚਲਾ ਗਿਆ। ਹੁਣ ਕੀ ਕਰ ਸਕਦੇ ਆ, ਕੀ ਕਰ ਸਕਦੇ? ਇਹ ਤੇ ਗੱਲ ਕਰ ਗੱਲ ਕਰ ਰਹੇ ਸੀ ਅਦਬ ਦੇ ਹਵਾਲੇ ਨਾਲ। ਅਦਬ ਦੀ ਤਾਂ ਥਾਂ ਹੀ ਨਹੀਂ ਰਹੀ ਹੈਗੀ ਸਾਡੇ ਮੁਆਸ਼ਰੇ ਦੇ ਵਿੱਚ। ਜੋ ਇਸ ਟਾਈਮ ਤੁਸੀਂ ਟਿਕਟੋਕ ਦੇਖ ਰਹੇ ਹੋ, ਉਹਨਾਂ ਉੱਪਰ ਸ਼ਾਇਰੀ ਦਾ ਕੀ ਹਾਲ ਹੈ? ਅੱਛਾ ਤੁਸੀਂ ਸਾਨੂੰ ਇੱਕ ਹੋਰ ਨਵੀਂ ਖਬਰ ਸੁਣਾਵਾ। ਚਾਚੇ ਖਲੀਲ ਦਾ ਪਤਾ ਲੱਗਾ? ਚਾਚਾ ਖਲੀਲੂ ਦਾ ਹਾਂ ਹੁਣ ਕਰ ਕਰਦੀ ਮੈਨੂੰ ਤਾਂ ਆਂਦਾ ਨਹੀਂ ਗਿਆ ਸੈਂਡ ਵਿਚਾਰੇ। ਉਹ ਵੀ ਬੜੇ ਮਾਸੂਮ ਬੰਦੇ, ਯਕੀਨ ਕਰੋ ਇੰਨੇ ਮਾਸੂਮ। ਨਹੀਂ ਇਹ ਤੁਹਾਡਾ ਮਤਲਬ ਕਹਿਣ ਦਾ ਮਾਸੂਮ ਬੰਦੇ ਮਾਸੂਮ ਮਤਲਬ ਉਹ ਮੈਨੂੰ ਵੀ ਮਾਸੂਮ ਬਣਾਇਆ ਤੁਸੀਂ। ਮਾਸੂਮ ਆ ਨਾ, ਮਤਲਬ ਜਿਹੜੇ ਲੋਕ ਦੇਖੋ ਹੁਣ ਆਪਣੇ ਆਪ ਹੀ ਲੱਗੇ ਆ, ਉਹਨਾਂ ਨੂੰ ਪਤਾ ਕਿ ਤੁਹਾਨੂੰ ਲੱਭਣਾ ਕੁਝ ਨਹੀਂ, ਕਿਸੇ ਨੂੰ ਮੰਨਣੀ ਸਾਡੀ ਗੱਲ ਨਹੀਂ ਹੈ, ਫਿਰ ਵੀ ਅਦਬ ਦੇ ਨਾਲ ਲੱਗੇ ਆ। ਪਰ ਅਦਬ ਆਪਣੇ ਦੇ ਨਾਲ ਹਿੱਸੇ ਦਾ ਕੰਮ ਕਰ ਰਹੇ ਆ। ਆਪਣੇ ਹਿੱਸੇ ਦਾ ਕੰਮ ਕਰ ਰਹੇ ਆ। ਫਿਰ ਇਹਦੇ ਵਿੱਚ ਸੁਣਦਾ ਕੋਈ ਨਹੀਂ ਪਿਆ ਤੇ ਫਿਰ ਉਹਨਾਂ ਨਾ ਸੁਣੇ। ਦੇਖੋ ਨਾ ਉਹਨੂੰ ਸ਼ੇਰ ਹੈ ਉਹਦਾ ਬੜਾ ਪਿਆਰਾ ਸ਼ੇਰ ਹੈ ਮਾਸੂਮ ਹਾਂ ਕਿ ਇਹ ਵੇਲਾ ਆਪ ਦੱਸੇਗਾ ਕਿਹੜਾ ਕਿੱਥੇ ਖਲੋਤਾ ਹੈ। ਮੇਰੇ ਲਫ਼ਜ਼ਾਂ ਨੂੰ ਨਿੰਦ ਛੱਡੋ, ਮੈਨੂੰ ਸੰਕਾਰ ਨਾ ਮੰਨੋ। ਆ ਵੱਡੇ ਲੋਕ ਵੱਡੀਆਂ ਗੱਲਾਂ ਐਵੇਂ ਕਰ ਗਏ ਨੇ। ਕੋਈ ਨਹੀਂ ਮੰਨਦਾ ਨਾ ਮੰਨੇ। ਹੁਣ ਦੇਖੋ ਨਾ ਚਾਚੇ ਖਲੀਲ ਵੀ ਤਾਂ ਮੰਨ ਲਿਆ ਨਾ ਸਾਰੇ। ਤੁਸੀਂ ਚਾਚੇ ਖਲੀਲ ਦੇ ਦੁਆਲੇ ਹੋਏ ਹੋ। ਅਸੀਂ ਗੱਲ ਤਾਂ ਮੈਂ ਚਾਚੇ ਖਲੀਲ ਦੀ ਕੀ ਹੋਇਆ? ਉਹ ਵਿਚਾਰੇ ਨਾਲ ਇੰਨੀਆਂ ਗੱਲਾਂ ਕਰਦੇ ਸੀ। ਉਹ ਤਾਂ ਮੈਂ ਕਿਹਾ ਇੱਕ ਔਰਤ ਨੇ ਕਾਮ ਦੇ ਬਣਾਇਆ ਵਾ ਤੇ ਕੋਟ ਛੱਡੇ। ਮੈਨੂੰ ਯਕੀਨ ਕਰੋ ਬਹੁਤ ਮਾਸੂਮ ਲੱਗਦੇ ਦੇਖਣ ਤੋਂ। ਮੇਰਾ ਬਹੁਤ ਵੱਡਾ ਰਾਈਟਰ ਹੈ। ਯਾਰ ਰਾਈਟਰ ਬਹੁਤ ਅੱਛੇ ਨੇ ਤੇ ਬਹੁਤ ਹੀ ਮਾਸੂਮ ਨੇ ਤੇ ਬਹੁਤ ਨਾਈਸ ਨੇ, ਲੇਕਿਨ ਇਹ ਵਕਤ ਜੋ ਉਹਨਾਂ ਨਾਲ ਹੋਇਆ ਉਹ ਬਹੁਤ ਬੁਰਾ ਹੋਇਆ। ਕਿਉਂ ਹੋਇਆ? ਕਿਉਂਕਿ ਮਾਸੂਮ ਸੀ ਤੇ ਮੈਨੂੰ ਇਸੇ ਗੱਲ ਦਾ ਡਰ ਸੀ ਕਿ ਤੁਹਾਡੇ ਨਾਲ ਵੀ ਇਹ ਸੀਨ ਨਾ ਹੋਵੇ, ਤਾਂ ਹੀ ਤੁਹਾਨੂੰ ਮੈਂ ਬੁਲਾ ਰਿਹਾ ਤਾਂ ਕਿ ਤੁਹਾਨੂੰ ਫੀਲ ਹੋਵੇ ਕਿ ਕੋਈ ਸੁਣਨ ਵਾਲਾ ਹੈ ਮੇਰੀ ਵੀ। ਅੱਛਾ ਸ਼ੁਕਰੀਆ ਤੁਹਾਡੀ, ਬੜੀ ਮਿਹਰਬਾਨੀ। ਹਾਂ ਸ਼ੁਕਰ ਆ। ਆਪਣੇ ਪੂਰਾ ਪ੍ਰੋਗਰਾਮ ਇੱਕ ਗੱਲ
ਗੱਲ ਇਹਨਾਂ ਨੇ ਚੰਗੀ ਕੀਤੀ ਹੈ, ਇਹਦਾ ਮੇਰਾ ਸ਼ੁਕਰੀਆ ਅਦਾ ਕੀਤਾ ਨਹੀਂ ਤੇ ਮੈਨੂੰ ਕੋਈ ਜਾ ਰਿਹਾ ਸੀ ਬੇਅਦਮਾ ਦੇ ਕੋਲ ਚਲਾ ਗਿਆ। ਇਸ ਗੱਲ ਤੋਂ ਮੈਨੂੰ ਬਹੁਤ ਗੁੱਸਾ ਵਾ। ਨਾਜ਼ਰੀਨ ਇਹਦਾ ਮੈਂ ਬਦਲਾ ਬਾਅਦ 'ਚ ਪੂਰਾ ਕਰਾਂਗੀ। ਚਲੋ ਖੈਰ ਤੁਸੀਂ ਕੋਈ ਹੋਰ ਗੱਲ ਦੱਸੋ ਆਪਣੇ ਅੱਡੇ ਦੇ ਬਾਰੇ। ਮੈਂ ਸਟਾਰਟ ਤੇ ਤੁਹਾਨੂੰ ਗੱਲ ਕੀਤੀ ਸੀਗੀ ਕਿ ਪ੍ਰੋਗਰਾਮ ਮੇਰਾ ਸੀ, ਹਾਂਜੀ। ਮੈਂ ਤੁਹਾਡਾ ਇੰਟਰਵਿਊ ਕਰਨਾ ਸੀ, ਮੈਂ ਕਰਨਾ ਸੀ। ਤੁਹਾਡਾ- ਤੇ ਆਹ ਗੱਲ ਕਹਿਣ ਦੀ ਲੋੜ ਹੀ ਨਹੀਂ ਸੀ ਪੈਣੀ ਹੈਗੀ ਕਿ ਜੀ ਹੁਣ ਤੁਸੀਂ ਆਪਣੀ ਦੱਸੋ ਆਪਣੇ ਅਦਬ ਦੇ ਬਾਰੇ ਕੀ ਕਹਿੰਦੇ ਹੋ ਤੁਸੀਂ। ਇਹ ਗੱਲ ਕਹਿਣ ਦੀ ਲੋੜ ਨਹੀਂ ਕਿਉਂ ਨਹੀਂ ਸੀ? ਪ੍ਰੋਗਰਾਮ ਜੋ ਮੇਰਾ ਸੀ, ਐਂਕਰ ਮੈਂ ਸੀ, ਮੇਜ਼ਬਾਨ ਮੈਂ ਮੈਂ ਸੀ। ਤੁਹਾਨੂੰ ਕਿਹਾ ਮੈਂ ਤੁਸੀਂ ਗੱਲਬਾਤ ਸੀ ਨਾ, ਤੁਸੀਂ ਕਿੰਨੇ ਵਾਰੀ ਕਹਿ ਚੁੱਕੇ ਮੈਂ ਸੀ। ਮੈਂ ਹੈਗਾ ਵਾ ਪਾਸ ਪਹਿਲਾਂ ਸਮਝ ਨਹੀਂ। ਹਾਂਜੀ, ਪਾਸ ਮੈਨੂੰ ਵੀ ਲੱਗਦਾ ਤੁਸੀਂ ਅੰਡਰ ਮੈਟ੍ਰਿਕ ਵੀ ਪਤਾ ਨਹੀਂ ਮੈਂ ਕਿੱਥੇ ਟਾਈਮ ਬਣਾ ਰਿਹਾ। ਨਾਜ਼ਰੀਨ ਇਹੀ ਪ੍ਰੋਬਲਮ ਹੈ ਸਾਡੇ ਮੁਆਸ਼ਰੇ ਦੀ ਕਿ ਅਸੀਂ ਉਹਨਾਂ ਲੋਕਾਂ ਨੂੰ ਸਾਹਮਣੇ ਲਿਆ ਕੇ ਬਿਠਾ ਲੈਂਦੇ ਹਾਂ ਜਿਨ੍ਹਾਂ ਨੂੰ ਯਕੀਨ ਕਰੋ ਨਾ ਅਲਫ ਦੀ ਅਦਬ ਦੀ ਅਲਫ ਦਾ ਪਤਾ ਹੈ ਨਾ ਦਾਲ ਦਾ ਨਾ ਬੇ ਦਾ। ਇਹ ਗੱਲ ਕਿਹਦੇ ਬਾਰੇ ਹੋ ਰਹੀ? ਤੁਹਾਡੀ ਗੱਲ ਤੁਹਾਡੀ ਗੱਲ ਹੋ ਰਹੀ ਹੈ, ਮੈਨੂੰ ਪਤਾ ਲੱਗ ਗਿਆ। ਨਾਜ਼ਰੀਨ ਇਹ ਗੱਲਾਂ ਸੱਚ, ਮੇਰੀ ਗੱਲ ਸੁਣੋ, ਮੇਜ਼ਬਾਨ ਮੈਂ ਵਾਂ, ਮੈਂ ਉਹਨਾਂ ਨੂੰ ਦੱਸਣੀ ਆ ਸਹੀ ਨੇ। ਤੁਸੀਂ ਕੀ ਦੱਸਣ ਬੈ ਰਹੇ? ਸਾਡੀ ਆਡੀਅנס ਸਾਡੇ ਨਾਜ਼ਰੀਨ ਮਾਸ਼ਾਅੱਲਾ ਅੱਖਾਂ ਹੈ ਹਾਂਜੀ। ਉਹਨਾਂ ਨੂੰ ਸਾਰੇ ਪਤਾ ਤੁਹਾਨੂੰ? ਸਾਰਾ ਵੇਖ ਰਹੇ ਲੇਕਿਨ ਉਹਨਾਂ ਨੂੰ ਸਾਰੇ ਪਤਾ ਲੱਗ ਗਿਆ ਕਿ ਅਦਬ ਨਾਲ ਕਿਹੜਾ ਬੰਦਾ ਜੁੜਿਆ ਹੋਇਆ ਤੇ ਬੇਅਦਬ ਕਿਹੜਾ ਵਾ, ਅਦਬ ਵਾਲਾ ਕਿਹੜਾ ਵਾ, ਉਹ ਸਾਰੇ ਸਮਝਦੇ ਪਤਾ ਲੱਗ ਗਿਆ ਸਾਨੂੰ ਦੱਸਣ ਦੀ ਲੋੜ ਹੀ ਨਹੀਂ। ਹਾਂਜੀ, ਕਿਸੇ ਨੇ ਪਤਾ ਤੁਹਾਨੂੰ ਕਾਟ ਦਿੰਦੇ ਸਰ, ਬਸ ਠੀਕ ਹੈ। ਤੇ ਨਾਜ਼ਰੀਨ ਮੈਂ ਤੇ ਹੁਣ ਇਹੀ ਕਹਾਂਗਾ ਕਿ ਸਾਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਅਸੀਂ ਫਿਰ ਕਿਸੇ ਅਗਲੇ ਪ੍ਰੋਗਰਾਮ 'ਚ ਹਾਜ਼ਰ ਹੋਵਾਂਗੇ ਇਨਸ਼ਾਅੱਲਾ। ਤੇ ਜ਼ਿਆਦਾ ਬਿਹਤਰ ਹੈ, ਕੋਸ਼ਿਸ਼ ਕਰਾਂਗੇ ਕਿ ਕੋਈ ਅਦਬ ਵਾਲਾ ਬੰਦਾ ਹੀ ਆਪਣੇ ਪ੍ਰੋਗਰਾਮ 'ਚ ਬੁਲਾਈਏ ਜਿਹਨੂੰ ਪਤਾ ਹੋਵੇ ਪ੍ਰੋਗਰਾਮ ਦਾ ਅਦਬ ਕੀ ਜਿਹਨਾਂ ਨੂੰ ਹੁੰਦਾ ਕੁਝ ਹੈ। ਪਤਾ ਹੋਵੇ। ਮੈਂ ਕੋਸ਼ਿਸ਼ ਕਰਨੀ ਹੈ ਹੁਣ ਦੁਬਾਰਾ ਕਿ ਮਾਸੂਮ ਬੰਦਾ ਨਹੀਂ ਬੁਲਾਉਣਾ, ਕਿਉਂਕਿ ਮਾਸੂਮ ਬੁਲਾ ਕੇ ਮੈਂ ਦੇਖ ਲਿਆ। ਇਸ ਕਰਕੇ ਹੁਣ ਦੁਬਾਰਾ ਕੋਈ ਵੀ ਨਹੀਂ ਬੁਲਾਉਣਾ। ਠੀਕ ਹੈ, ਹੋ ਗਿਆ, ਹੁਣ ਬਸ ਬੰਦ ਹਾਂਜੀ, ਹੋ ਕਰ ਰਹੇ ਗਿਆ। ਹਾਂ। ਚਲੋ ਠੀਕ ਹੈ ਨਾਜ਼ਰੀਨ, ਅੱਲਾ ਹਾਫਿਜ਼, अपना ख्याल रखिए जी, बाय बाय। ਅੱਲਾਹ